जी प्यारिओ, ਅਸੀਂ ਆਪਣੇ ਦੁਸ਼ਮਣ ਆਪ। ਬੜੀ ਲੰਮੀ ਕਹਾਣੀ ਹੈ ਕਿ ਅਸੀਂ ਆਪਣੇ ਆਪ ਨਾਲ ਕਿਹੜੀਆਂ ਦੁਸ਼ਮਣੀਆਂ ਕੀਤੀਆਂ ਔਰ ਕਿਹੜੇ ਵੈਰ ਕਮਾਏ। ਆਪਣੀ ਸ਼ਨਾਖਤ ਵਾਸਤੇ ਬੰਦਾ ਸਿਰ ਧੜ ਦੀ ਬਾਜ਼ੀ ਲਾ ਜਾਂਦਾ ਹੈ, ਲੇਕਿਨ ਦੁਨੀਆ ਦੀ ਵਾਹਿਦ ਕੌਮ ਕਿ ਜਿਨੇ ਇੱਕ ਸਾਜ਼ਿਸ਼ ਵਿੱਚ ਆ ਕੇ ਆਪਣੀ ਸ਼ਨਾਖਤ ਨੂੰ ਦਾਅ ਤੇ ਲਾ ਦਿੱਤਾ, ਬਲਕਿ ਕੁਰਬਾਨ ਕਰ ਦਿੱਤਾ। ਦੁਨੀਆ ਦਾ ਸਭ ਤੋਂ ਵੱਡਾ ਕਤਲੇਆਮ 22 ਤੋਂ 25 ਲੱਖ ਲੋਕਾਂ ਦਾ ਪੰਜਾਬ ਵਿੱਚ ਹੋਇਆ। ਦੁਨੀਆ ਦਾ ਸਭ ਤੋਂ ਵੱਡਾ ਭਾਣਾ ਕਿ ਇੱਕ ਹੀ ਕੌਮ ਨੇ ਆਪਸ ਵਿੱਚ ਇੱਕ ਦੂਸਰੇ ਦੇ ਗਲ ਵੱਡੇ, ਆਪਣੀਆਂ ਹੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਮਾਵਾਂ ਨੂੰ ਬੇਪੱਤ ਕੀਤਾ। ਇਸ ਤੋਂ ਵੱਡਾ ਭਾਣਾ ਇਹ ਸਾਰੇ ਮਾਮਲਾ ਜਿਹੜੇ ਨੇ ਵਕਤ ਦੇ ਨਾਲ ਸ਼ਾਇਦ ਕਿਤੇ ਪੂਰੇ ਜਾਣ, ਲੇਕਿਨ ਇੱਕ ਬਹੁਤ ਵੱਡਾ ਭਾਣਾ ਕਿ ਕਿਸੇ ਦੇ ਆਖੇ ਵਿੱਚ ਆ ਕੇ ਅਸੀਂ ਆਪਣੀ ਜ਼ੁਬਾਨ ਛੱਡ ਦਿੱਤੀ। 1947 ਦੇ ਵਿੱਚ ਜਦੋਂ ਵੋਟਿੰਗ ਹੋਈ ਹੈ, ਯੂਨੀਅਨਿਸਟ ਪਾਰਟੀ ਪੰਜਾਬ ਦੇ ਵਿੱਚ ਹੁਕਮਰਾਨ ਸੀ ਔਰ ਯੂਨੀਅਨਿਸਟ ਪਾਰਟੀ ਨੇ ਪੂਰੇ ਪੰਜਾਬ ਦਾ ਵੋਟ ਪਾਕਿਸਤਾਨ ਦੇ ਹੱਕ 'ਚ ਦਿੱਤਾ। ਇਹਦਾ ਮਤਲਬ ਹੈ ਕਿ ਪੂਰਾ ਪੰਜਾਬ ਇੱਕ ਪਾਸੇ ਹੋਣਾ ਚਾਹੀਦਾ ਸੀ, ਲੇਕਿਨ ਵੈਰੀ ਨੂੰ, ਦੁਸ਼ਮਣ ਨੂੰ, ਕਾਤਲ ਨੂੰ ਇਹ ਵਾਰੇ ਵਿੱਚ ਨਹੀਂ ਸੀ। ਪੰਜਾਬ, ਅਖੰਡ ਪੰਜਾਬ ਵਾਰੇ ਵਿੱਚ ਨਹੀਂ ਸੀ। ਲਿਹਾਜ਼ਾ ਉਹਨਾਂ ਨੇ ਸਾਜ਼ਿਸ਼ ਕਰਕੇ ਪੰਜਾਬ ਦੇ ਵਿੱਚ ਖੂਨੀ ਲਕੀਰ ਫੇਰੀ। ਜਿਹੜਾ ਸਭ ਤੋਂ ਵੱਡਾ ਜਿਹੜਾ ਭਾਣਾ ਹੈ ਨਾ ਸਾਡਾ, ਜਿਹੜਾ ਵਰਤਿਆ ਹੈ ਕਿ ਅਸੀਂ ਆਪਣੀ ਮਾਦਰੀ ਜ਼ੁਬਾਨ, ਆਪਣੀ ਧਰਤੀ ਦੀ ਜ਼ੁਬਾਨ, ਆਪਣੀ ਮਾਂ ਦੀ ਜਗ੍ਹਾ ਇੱਕ ਸਾਜ਼ਿਸ਼ ਦਾ ਨਾਂ ਲਿਖਾਇਆ। ਜਦੋਂ ਸੈਂਸਸ ਹੋਏ ਨੇ ਤੇ ਅਸੀਂ ਜਿਹੜੇ ਸਾਡਾ ਮੁਸਲਮਾਨ ਪੰਜਾਬੀ ਸਨ, ਉਹਨਾਂ ਨੇ ਆਪਣੇ ਮਾਦਰੀ ਜ਼ੁਬਾਨ ਦੇ ਖਾਨੇ ਵਿੱਚ ਉਰਦੂ ਲਿਖਵਾਇਆ। ਜਿਹੜੇ ਸਾਡੇ ਹਿੰਦੂ ਪੰਜਾਬੀ ਸਨ, ਉਹਨਾਂ ਨੇ ਮਾਦਰੀ ਜ਼ੁਬਾਨ ਦੇ ਖਾਨੇ 'ਚ ਹਿੰਦੀ ਲਿਖਵਾਈ। ਜ਼ੁਬਾਨ ਤੇ ਇੱਕੋ ਹੀ ਸੀ। ਸਾਜ਼ਿਸ਼ ਦਾ ਵੇਖੋ, ਸਿਰਫ ਔਰ ਸਿਰਫ ਸਿੱਖ ਸੰਜਨਾ ਆਪਣੀ ਮਾਦਰੀ ਜ਼ੁਬਾਨ ਪੰਜਾਬੀ ਲਿਖਾਈ। ਸੋ ਉਹਦੇ ਤੇ ਉਹਨਾਂ ਨੂੰ ਪੱਕ ਹੋ ਗਿਆ ਕਿ ਇਹ ਵੱਖਰੇ ਨੇ, ਇਹਨਾਂ ਨੂੰ ਅਸੀਂ ਵੰਡਣ ਵਿੱਚ ਕਾਮਯਾਬ ਹੋ ਗਏ ਹਾਂ, ਲਿਹਾਜ਼ਾ ਹੁਣ ਇਹਨਾਂ ਨੂੰ ਆਪਸ ਵਿੱਚ ਲੜਾਉਣਾ ਕੋਈ ਔਖਾ ਨਹੀਂ। ਲੜਾਇਆ ਵੀ ਕਿਸ ਤਰ੍ਹਾਂ ਗਿਆ? ਕਿਰਾਏ ਦੇ ਕਾਤਲ ਅਫਗਾਨੀ ਜੋ ਖਾਲਸਾ ਔਰ ਇਧਰੋਂ ਖਾਲਸਾ ਜਿਹੜਾ ਉਹਨਾਂ ਉੱਤੇ ਅਟੈਕ ਕਰਵਾਇਆ ਅਫਗਾਨੀਆਂ ਕੋਲ, ਔਰ ਕਿਹਾ ਗਿਆ ਕਿ ਮੁਸਲਮਾਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ। ਪਰਲੇ ਪਾਸੇ ਉਹੀ ਅਫਗਾਨੀ ਲਿਜਾ ਕੇ ਤੇ ਕਤਲੇਆਮ ਕਰਵਾਇਆ ਗਿਆ ਮੁਸਲਮਾਨਾਂ ਦਾ, ਕਿਹਾ ਜੀ ਹਿੰਦੂ ਔਰ ਸਿੱਖਾਂ ਨੇ ਕੀਤਾ। ਲਿਹਾਜ਼ਾ ਆਪਸ ਦੇ ਵਿੱਚ ਉਹ ਸਾਜ਼ਿਸ਼ ਕਾਮਯਾਬ ਹੋਏ। ਇਹ ਵਕਤ ਦੇ ਨਾਲ ਚੀਜ਼ਾਂ ਸਾਹਮਣੇ ਆ ਗਈਆਂ, ਬਹੁਤ ਸਾਰੀਆਂ ਆ ਰਹੀਆਂ ਨੇ, ਲੇਕਿਨ ਵੱਡੇ ਦੁੱਖ ਦੀ ਗੱਲ ਕੀ ਹੈ? ਅਸੀਂ ਆਪਣੀ ਜ਼ੁਬਾਨ ਹੀ ਬਦਲ ਦਿੱਤੀ, ਆਪਣੀ ਸ਼ਨਾਖਤ ਹੀ ਬਦਲ ਦਿੱਤੀ। ਜਦੋਂ ਵੰਡ ਹੋ ਗਈ, ਹੋ ਗਿਆ ਸਭ ਕੁਝ, ਤੇ ਇਧਰ ਪਾਕਿਸਤਾਨ ਦੀ 65% ਆਬਾਦੀ ਪੰਜਾਬੀ, ਜਿਹੜੀ ਮਰਦਮਸ਼ੁਮਾਰੀ, ਇੱਥੇ ਤੇ ਮਰਦਮਸ਼ੁਮਾਰੀ ਕਿ ਯਾਨੀ ਅਸੀਂ ਮਰਦਾਂ ਨੂੰ ਹੀ ਗਿਣਨੇ ਆ, ਯਾਨੀ ਇਨਸਾਨ ਸ਼ੁਮਾਰੀ ਨਹੀਂ ਹੈ। ਮਰਦਮਸ਼ੁਮਾਰੀ, ਮਰਦਮ ਤੁਹਾਡਾ ਜਨਾਬ ਜਿਹੜੀ ਤੁਸੀਂ ਕਰਦੇ ਹੋ ਆਬਾਦੀ ਦੀ ਮਿੱਥ ਲੈਂਦੇ ਹੋ ਤੁਸੀਂ ਕਿ ਕੌਣ, ਕਿੰਨੇ, ਕਿੱਥੇ, ਕਿਸ ਤਰ੍ਹਾਂ, ਉਹਦਾ ਨਾਂ ਤੁਸੀਂ ਰੱਖਿਆ ਹੋਇਆ ਮਰਦਮਸ਼ੁਮਾਰੀ, ਯਾਨੀ ਕਿ ਔਰਤਾਂ, ਬੱਚੇ ਸਭ ਕੁਝ ਵਿੱਚੋਂ ਡਿਲੀਟ ਹੋ ਗਏ। ਇਨਸਾਨ ਸ਼ੁਮਾਰੀ ਨਹੀਂ ਹੈ, ਇੱਥੇ ਇਨਸਾਨਾਂ ਦਾ ਸ਼ੁਮਾਰ ਨਹੀਂ ਹੈ। ਸਾਰੀਆਂ ਚੀਜ਼ਾਂ ਹੀ ਉਲਟ ਪੁਲਟ ਨੇ। ਉਦੋਂ ਕਿੰਨੇ ਸਨ ਜੀ? 65% ਪੰਜਾਬੀ। ਫਿਰ ਦੁਬਾਰਾ ਜਿਹੜਾ ਹੋਇਆ ਜਨਾਬ, ਮਰਦਮਸ਼ੁਮਾਰੀ ਹੋਈ ਹੈ। ਹੁਣ ਮਰਦਮਸ਼ੁਮਾਰੀ ਕਹਿਣਾ ਪਏਗਾ, ਕੀ ਕਹਿ ਸਕਦੇ ਆ। ਉਹਦੇ ਵਿੱਚ ਪੰਜਾਬੀਆਂ ਦੀ ਤਾਦਾਦ 62% ਹੋ ਗਈ, 3% ਘਟ ਗਿਆ। ਫਿਰ ਜਿਹੜੀ ਹੋਈ ਉਹਦੇ ਵਿੱਚ
ਪੰਜਾਬੀਆਂ ਦੀ ਤਾਦਾਦ ਆ ਗਈ ਜਨਾਬ 55% ਤੇ। ਲੇਟੈਸਟ ਹੁਣ ਦੀ ਜਿਹੜੀ ਹੈ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਸਿਰਫ ਜਨਾਬ 44 ਤੋਂ 45% ਨੇ। ਮੈਨੂੰ ਦੱਸੋ ਕਿ ਇਹ ਕਰੋੜਾਂ ਪੰਜਾਬੀ ਹਿਜਰਤ ਕਰ ਗਏ, ਪਾਕਿਸਤਾਨ ਵਿੱਚ ਹੀ ਮਾਰ ਦਿੱਤੇ ਗਏ, ਕਿਉਂ ਘਟ ਗਏ? ਉਹਦੀ ਵਜ੍ਹਾ ਹੈ ਪਾਕਿਸਤਾਨ ਦੇ ਵਿੱਚ ਪੰਜਾਬੀ ਬਹੁਤ ਵੱਡੀ ਜ਼ੁਬਾਨ, ਉਹਦੇ ਬਹੁਤ ਵੱਡੇ ਲਹਿਜੇ, ਸਾਜ਼ਿਸ਼ ਦੇ ਤਹਿਤ ਇੱਕ ਲਹਿਜੇ ਨੂੰ ਜ਼ੁਬਾਨ ਦਾ ਨਾਂ ਦੇ ਕੇ ਉਹਦੇ ਵਿੱਚ ਖਾਨੇ 'ਚ ਸ਼ਾਮਿਲ ਕੀਤਾ ਗਿਆ ਔਰ ਉਸ ਖਾਨੇ ਦੀ ਭਰਤੀ ਸਿਰਫ ਪੰਜਾਬ ਵਿੱਚ ਹੁੰਦੀ ਹੈ, ਬਾਕੀ ਸੂਬਿਆਂ ਵਿੱਚ ਨਹੀਂ। ਜਦੋਂ ਕਿ ਸਾਡੇ ਦੂਸਰੇ ਸੂਬਿਆਂ ਵਿੱਚ ਉਹਦੀ ਤਾਦਾਦ ਜ਼ਿਆਦਾ ਹੈ ਉਸ ਲਹਿਜੇ ਦੀ, ਲੇਕਿਨ ਉਹ ਉਸ ਕੌਮ ਦਾ ਹਿੱਸਾ ਹੀ ਆਪਣੇ ਆਪ ਨੂੰ ਕਹਿੰਦੇ ਨੇ। ਜਿਵੇਂ ਕਿ ਸਾਡੀ ਧਰਤੀ, ਸਾਡਾ ਵਸੀਬ, ਸਾਡਾ ਪਿਛੋਕੜ ਤਾਰੀਖ ਇੱਕੋ ਸਿੰਧ ਹੈ। ਸਿੰਧ ਦੇ ਵਿੱਚ ਉਹੀ ਲਹਿਜਾ ਜਿਹੜਾ ਹੈ ਉਹ ਸਿੰਧੀ ਅਖਵਾਉਂਦੇ ਨੇ, ਸਿੰਧੀ ਨੇ, ਲੇਕਿਨ ਪੰਜਾਬ ਦੇ ਵਿੱਚ ਖਾਸ ਕਰਕੇ ਉਹਦੇ ਤੇ ਵਰਕਿੰਗ ਕਰਕੇ ਉਹਨੂੰ ਇੱਕ ਅਲੱਗਾ ਤੋਂ ਜ਼ੁਬਾਨ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਇਹੀ ਪਿੱਛੇ ਜੇ ਕਾਨਫਰੰਸ ਹੋਈ ਤੇ ਉੱਥੇ ਨਾਦਰਾ ਦੇ ਲੋਕ ਆਏ, ਸੈਂਸਸ ਦੇ ਲੋਕ ਆਏ ਜਿਹੜੇ, ਔਰ ਕਾਫੀ ਡਿਪਾਰਟਮੈਂਟਸ ਤੇ। ਮੈਂ ਕਿਹਾ ਮੈਨੂੰ ਦੱਸੋ ਇਹ ਕਿਹੜੀ ਤੁਹਾਡੇ ਕੋਲ ਖਾਦ ਹੈਗੀ ਹੈ ਕਿ ਸਿਰਫ ਪੰਜਾਬ ਦੇ ਵਿੱਚ ਤੁਸੀਂ ਉਹ ਜ਼ੁਬਾਨ ਦੇ ਲਹਿਜਿਆਂ ਨੂੰ ਪਾਉਂਦੇ ਔਰ ਉਹ ਜ਼ੁਬਾਨ ਬਣ ਜਾਂਦੀ ਹੈ, ਜਦੋਂ ਕਿ ਦੂਸਰੇ ਸੂਬਿਆਂ ਵਿੱਚ ਨਹੀਂ ਹੁੰਦੀ। ਉਸ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ, ਯਾਨੀ ਪੰਜਾਬੀਆਂ ਦੀ ਤਾਦਾਦ ਮੁਸਲਸਲ ਘਟਦੀ ਗਈ। ਸਭ ਤੋਂ ਦੁੱਖ ਦੇਣ ਵਾਲੀ ਗੱਲ, ਪੰਜਾਬ ਦਾ ਦਿਲ, ਧੜਕਣ, ਪੰਜਾਬ ਦੀ ਆਨ ਸ਼ਾਨ ਲਾਹੌਰ ਦੇ ਵਿੱਚ ਪਿਛਲੀ ਜਿਹੜੀ ਮਰਦਮਸ਼ੁਮਾਰੀ ਉਹਦੇ ਵਿੱਚ 11 ਲੱਖ ਪੰਜਾਬੀਆਂ ਨੇ ਆਪਣੀ ਜ਼ੁਬਾਨ ਉਰਦੂ ਲਿਖਵਾਈ ਹੈ। ਔਰ ਕਈ ਜਗ੍ਹਾ ਤੇ ਵੇਖਿਆ ਗਿਆ ਹੈ ਕਿ ਜਿਹੜੇ ਜਾਂਦੇ ਨੇ ਮਰਦਮਸ਼ੁਮਾਰੀ ਕਰਨ ਵਾਸਤੇ ਉਹ ਬਗੈਰ ਪੁੱਛਿਓ ਤੁਹਾਡੀ ਜ਼ੁਬਾਨ ਉਰਦੂ ਲਿਖ ਦਿੰਦੇ। 4-5 ਕੇਸਿਸ ਤੇ ਮੈਂ ਆਪ ਵੇਖੇ ਆਪਣੇ ਅੱਖੀਂ। ਤੁਹਾਡੇ ਕੋਲੋਂ ਜ਼ੁਬਾਨ ਪੁੱਛਦੇ ਨਹੀਂ, ਉਹ ਉਹਦੀ ਜਗ੍ਹਾ ਤੇ ਉਰਦੂ ਲਿਖ ਦਿੰਦੇ ਨੇ। ਕੋਈ ਉਹਦੇ ਤੇ ਜਿਹੜਾ ਖਲੋਤਾ ਹੁੰਦਾ ਹੈ ਉਹ ਨਹੀਂ ਰਿਐਕਟ ਨਹੀਂ ਕਰਦਾ, ਇhtਜਾਜ ਨਹੀਂ ਕਰਦਾ ਵੀ ਤੂੰ ਮੇਰੀ ਜ਼ੁਬਾਨ ਬਦਲੀ ਕਿਉਂ ਹੈ। ਪੂਰੇ ਪੰਜਾਬ 'ਚ 25 ਲੱਖ ਪੰਜਾਬੀਆਂ ਨੇ ਆਪਣੀ ਜ਼ੁਬਾਨ ਉਰਦੂ ਲਿਖਵਾਈ, ਯਾਨੀ ਕਿ ਉਸ ਤੋਂ ਹਟ ਕੇ ਜਿਹੜੀ ਪਹਿਲੇ ਆ ਰਹੀ ਸੀ ਉਸ ਤੋਂ ਹਟ ਕੇ ਨਵੀਂ ਐਂਟਰੀ ਜਿਹੜੀ ਹੈ ਉਹਦੇ ਵਿੱਚ ਉਰਦੂ ਲਿਖਵਾਈ ਗਈ। ਮੈਂ ਪਿਛਲੇ ਵੀਲੌਗ 'ਚ ਕਹਿ ਚੁੱਕਿਆ ਕਿ ਉਰਦੂ ਕੋਈ ਜ਼ੁਬਾਨ ਨਹੀਂ ਹੈ, ਹਿੰਦੀ ਜ਼ੁਬਾਨ ਹੈ। ਉਹਦਾ ਰਸਮੁਲ ਖਤ ਬਦਲਣ ਦੇ ਨਾਲ ਉਹੀ ਜੁਮਲਾ ਦੇਵਨਾਗਰੀ 'ਚ ਲਿਖਿਆ ਹੋਵੇ ਤੇ ਹਿੰਦੀ ਹੈ, ਅਗਰ ਫਾਰਸੀ ਰਸਮੁਲ ਖਤ 'ਚ ਲਿਖ ਦੋ ਤੇ ਉਰਦੂ ਹੋ ਜਾਂਦਾ ਹੈ। ਵਾਗੇ ਤੋਂ ਉਰਲੇ ਪਾਸੇ ਖਲੋ ਕੇ ਗੱਲ ਕਰੋ ਤੇ ਉਹ ਉਰਦੂ 'ਚ ਹੈ, ਵਾਗੇ ਤੋਂ ਪਾਰ ਖਲੋ ਕੇ ਉਹੀ ਗੱਲ ਕਰੋ ਤੇ ਉਹ ਹਿੰਦੀ ਵਿੱਚ ਹੈ। ਇਹ ਕੀ ਤਮਾਸ਼ਾ ਹੈ ਪਿਆਰਿਓ? ਇਸ ਤਮਾਸ਼ੇ ਨੂੰ ਸਮਝੋ, ਸਮਝਣਾ ਪਏਗਾ। ਆਪਣੀ ਸ਼ਨਾਖਤ ਨੂੰ ਤੁਸੀਂ ਪਹਿਲੇ ਬਹੁਤ ਨੁਕਸਾਨ ਦੇ ਚੁੱਕੇ ਹੋ, ਹੁਣ ਵੇਲਾ ਆ ਗਿਆ ਪਿਛਾਂ ਪਰਤੋ, ਆਪਣੇ ਅਸਲ ਵੱਲ ਪਰਤੋ। ਤੁਸੀਂ ਪੰਜਾਬੀ ਲਿਖੋ, ਜਿੱਥੇ ਵੀ ਤੁਸੀਂ ਜਾਂਦੇ ਹੋ ਪੰਜਾਬੀ ਬੋਲੋ। ਹੋਰ ਬਹੁਤ ਸਾਰੇ ਐਸੇ ਵਾਕਿਆਤ ਨੇ, ਯਾਨੀ ਕਿ ਸਾਡੀਆਂ ਤੇ ਹੁਣ ਜਿਹੜੀਆਂ ਕੰਪਨੀਆਂ, ਸੈਲੂਲਰ ਕੰਪਨੀਆਂ ਨੇ, ਉਹ ਲਹਿਜਿਆਂ ਨੂੰ ਜ਼ਬਾਨ ਕਰਕੇ ਉਹਦੇ ਵਿੱਚ ਦੇਣ ਲੱਗ ਪਈਆਂ ਨੇ ਆਪਣੀ ਸਰਵਿਸ ਦੇ ਵਿੱਚ ਕਿ ਤੁਸੀਂ ਜਨਾਬ ਇਹ ਦਬਾਣਾ ਤੇ ਇਸ ਗੱਲ, ਔਰ ਪੰਜਾਬੀ 'ਚ ਤੁਸੀਂ ਕਰ ਹੀ ਨਹੀਂ ਸਕਦੇ। ਤੁਸੀਂ ਪੰਜਾਬੀ ਦਾ ਉਹਦੇ ਵਿੱਚ ਉਹਨਾਂ ਖਾਨਾ ਹੀ ਨਹੀਂ, ਯਾਨੀ ਆਪਸ਼ਨ ਹੀ ਨਹੀਂ ਦਿੱਤਾ ਹੋਇਆ ਜਿਹਦੇ ਤੋਂ ਉਹ ਕਮਾਈ ਕਰ ਰਹੇ ਨੇ, ਜਿਹਦੇ ਤੋਂ ਉਹਨਾਂ ਦੀਆਂ ਕੰਪਨੀਆਂ ਚੱਲ ਰਹੀਆਂ ਨੇ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਬੇਹਿੱਸ ਨੇ, ਬੇਜ਼ੁਬਾਨੇ ਨੇ, ਬੇਧਿਆਨੇ ਨੇ, ਬੇਥਾਵੇਂ ਨੇ। ਕਿਹੜੇ ਟਾਈਟਲ ਆਪਣੇ ਨਾਂ ਦੇ ਨਾਲ ਲਵਾਣੇ ਜੇ? ਵਾਸਤਾ ਜੇ ਪਿਛਾਂ ਪਰਤੋ, ਆਪਣੀ ਸ਼ਨਾਖਤ ਵੱਲ ਪਰਤੋ, ਬਚੋਗੇ ਤਾਂ, ਨਹੀਂ ਤੇ ਇਹਨਾਂ ਤੁਹਾਨੂੰ ਕਿਸੇ ਜੋਗਾ ਨਹੀਂ ਜੇ ਰਹਿਣ ਦੇਣਾ। ਕਿਸੇ ਵੀ ਸੈਕੂਲਰ ਸੁਸਾਇਟੀ ਦੇ ਵਿੱਚ ਫਸਟ ਪ੍ਰਾਇੋਰਟੀ ਤੁਹਾਡੀ ਨੇਸ਼ਨ ਹੁੰਦੀ ਹੈ, ਤੁਹਾਡੀ ਕੌਮ ਹੁੰਦੀ ਹੈ, ਤਾਂ ਹੀ ਉੱਥੇ ਅਮਨ ਕਾਇਮ ਰਹਿ ਸਕਦਾ ਹੈ। ਜਿੱਥੇ ਤੁਸੀਂ ਧਰਮਾਂ 'ਚ ਵੰਡ ਦਿਓਗੇ, ਨਾ ਕਿਸੇ ਧਰਮ ਦਾ ਰਿਸਪੈਕਟ, ਨਾ ਕਿਸੇ ਬੰਦੇ ਦੀ ਰਿਸਪੈਕਟ, ਨਾ ਕਿਸੇ ਦੀ ਆਨਰ, ਕੋਈ ਕਿਸੇ ਦੀ ਇੱਜ਼ਤ ਨਹੀਂ ਕਰੇਗਾ। ਇੱਜ਼ਤ ਹਮੇਸ਼ਾ ਕੌਮ ਜਦੋਂ ਇੱਕ ਹੋਵੇ ਤੇ ਦੂਸਰੇ ਦੇ ਧਰਮ ਦੀ ਵੀ ਇੱਜ਼ਤ ਕਰਦੀ ਹੈ,
ਤੁਹਾਨੂੰ ਆਪਣਾ ਸਮਝਦੀ ਹੈ ਔਰ ਤੁਹਾਡੇ ਨਾਲ ਦੁੱਖ ਸੁੱਖ ਫੋਲਦੀ ਹੈ। ਬਹੁਤ ਘੁਟਨ ਦਾ ਦੌਰ ਹੈ, ਬਹੁਤ ਮਸਾਇਲ ਹੋ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੋ ਰਹੀਆਂ ਨੇ ਜਿਹਨੂੰ ਸ਼ਾਇਦ ਅਸੀਂ ਬਰਦਾਸ਼ਤ ਨਾ ਕਰ ਸਕੀਏ। ਖੈਰ, ਤੁਹਾਡੇ ਦਮ ਦੀ ਸਲਾਮਤ ਰਵੋ। ਪੰਜਾਬੀ ਵੱਲੋਂ ਜੀਓ।